ਉਹ ਕਾਲੇ ਛਾਪਰ ਦੀ ਨਜ਼ਰ ਨਹੀਂ ਲੱਗਦੀ। ਨਹੀਂ ਇੱਕ ਗੱਲ ਹੋਰ ਮੈਂ ਵੇਖੀ ਆ ਹਾਂ ਕਿ ਜਦੋਂ 2 ਕਿਲੋ ਗਾਹਕ ਮੰਗਦਾ ਨਾ, ਆਹੋ ਗਾਹਕ ਨੇ ਉਹਨੇ ਦੁਕਾਨਦਾਰ ਨੇ ਛਾਪਰ 'ਚ ਪਾਉਣਾ 2 ਕਿਲੋ। सलामकुम जी। वालेकुम अस्सलाम रहमतुल्लाह। लो जी इम्तियाज भाई को आ गए ਅਸੀਂ ਅੰਬ ਖਰੀਦਣ ਅੱਜ ਤੇ ਨਾਲੇ ਇਹਨਾਂ ਨੂੰ ਪੁੱਛਦੇ ਆ ਕਿ ਅੰਬਾਂ ਦੀਆਂ ਕਿੰਨੀਆਂ ਵੈਰਾਈਟੀਆਂ ਨੇ, ਕਿੰਨੀਆਂ ਕਿਸਮਾਂ ਨੇ। ਠੀਕ ਹੈ ਜੀ। ਤੇ ਇਹ ਕਿਹੜਾ ਅੰਬ ਲੱਗਾ ਵਾ ਜੀ? ਇਹ ਜੀ ਸਿੰਦਰੀ ਹੈ ਮਾਸ਼ਾਅੱਲਾ ਅਲਹਮਦੁਲਿल्लाह। ਅੱਛਾ ਜੀ। ਹਾਂਜੀ ਤੇ ਕਿੰਨੇ ਰੁਪਏ ਕਿਲੋ ਹੈ? ਇਹ ਸਸਤਾ ਹੀ ਹੈ, ਲੋਕਾਂ ਨੂੰ 300 ਰੁਪਏ ਹੈ ਪਰ ਤੁਹਾਨੂੰ 30 ਰੁਪਏ ਠਾ ਹੋ ਜਾਣਗੇ। ਅੱਛਾ ਬਸ। ਤੇ ਆਲੂ ਬੁਖਾਰਾ? ਆਲੂ ਬੁਖਾਰਾ ਡੱਬਾ 1200 ਦਾ। ਇਹ ਕੋਈ ਸਪੈਸ਼ਲ ਹੈ? ਇਹ ਸਪੈਸ਼ਲ ਹੈ, ਇਹ ਚੁਣੇ ਹੋਏ ਨੇ, ਵੇਖੋ ਤਾਂ ਸਹੀ ਮਾਸ਼ਾਅੱਲਾ ਜੀ। ਕਿਹੜੇ ਕਿਹੜੇ ਸੋਹਣੇ ਨੇ ਤੇ ਲਾਲ ਤੇ ਸੂਹੇ ਤੇ ਮੋਟੇ। ਕੀ ਬਾਤ ਹੈ ਜੀ, ਕੀ ਬਾਤ ਹੈ। ਅੱਛਾ ਇਹ ਹੁਣ ਅੰਬਾਂ 'ਚ ਇਹ ਸਿੰਦਰੀ ਆਪੀ ਬਸ ਲਾਇਆ ਦਾ ਇੱਕ ਹੀ ਵੈਰਾਈਟੀ? ਹਾਂਜੀ ਤੁਹਾਨੂੰ 250 ਰੁਪਏ ਮਿਲ ਜਾਏਗਾ। ਮਿੱਠਾ ਹੁਣ ਜੇ ਅਸੀਂ 300 ਦੇਣੇ ਆ ਭਾਈ। ਚਲੋ ਜਨਾਬ ਤੁਹਾਨੂੰ ਕਿੰਨਾ ਚਾਹੀਦਾ? ਸਾਨੂੰ ਚਾਹੀਦਾ ਯਾਰ ਕੋਈ ਲੈ ਲਾਂਗੇ, ਲੇਕਿਨ ਇਹ ਹੈ ਕਿ ਮਿੱਠਾ ਇਹਦੇ ਤੇ ਭਾਰ ਨਾ ਪਾਇਓ, ਭਾਰ ਨਾ ਪਾਓ, ਵੇਚ ਜਾਂਦਾ। ਪੱਕਾ ਆ ਅੰਬ ਹੈ ਇਹ, ਢੱਲਾ ਵਾਲੇ ਉਹ ਭਾਰ ਪਾਓਗੇ ਤੇ ਵੇਚ ਜਾਣਾ ਤੇ ਖਰਾਬ ਹੋ ਜਾਣਾ ਸਾਰਾ ਮਾਮਲਾ। ਤੇ ਇਹ ਮਿੱਠਾ ਤੇ ਵਾਧੂ ਤੇ ਜੂਸ ਵਾਲਾ ਬੜਾ ਪਿਆਰਾ। ਤੇ ਇੱਕ ਹੋਰ ਗੱਲ ਹੈ ਵੀਰ, ਇਹ ਅੰਬ ਜਿਹੜੇ ਨੇ ਨਾ, ਇਹਨਾਂ ਦੀਆਂ ਜਿੰਨੀਆਂ ਨਸਲਾਂ ਹੁੰਦੀਆਂ ਨੇ ਇਹ ਹਰ ਮੌਸਮ ਨਾਲ 15-15 ਦਿਨ ਦੇ ਵਕਫੇ ਤੇ ਨਾ ਮਸਲਾਂ ਤੁਰੀਆਂ ਰਹਿੰਦੀਆਂ ਨੇ ਨਸਲਾਂ। ਮਾਰਕੀਟ ਜਾਂਦੀਆਂ ਮਾਰਕੀਟ ਹੁਣ ਪੂਰੇ ਜ਼ੋਰ ਨਾਲ ਸਿੰਦਰੀ ਚੱਲਣ ਡਿਆ। ਸਿੰਦਰੀ ਚੱਲਣਾ ਹੁਣ ਅੱਗੋਂ ਚੌਂਸਾ ਤੇ ਕਿਹੜੀ ਕਿਹੜੀ ਵੈਰਾਈਟੀ ਹੈ ਵੈਸੇ ਅੰਬ ਦੀ? ਇਹ ਜੀ ਕਾਲਾ ਚੌਂਸਾ, ਚਿੱਟਾ ਚੌਂਸਾ, ਆਹੋ ਕਾਲਾ ਸਿੰਦਰੀ ਤੇ ਫਜਰੀ ਅੱਛਾ ਤੇ ਅਨਵਰ ਲਠੌਰ। ਅੱਛਾ ਅਨਵਰ ਲਠੌਰ ਵੀ ਹੁੰਦਾ। ਉਹ ਕੀ ਵਜ੍ਹਾ, ਉਹ ਕਿਉਂ ਬੰਦੇ ਦੇ ਨਾਮ ਨੂੰ ਹੈ? ਓਏ ਅੱਲਾ ਵਾਲੇ ਓਏ, ਉਹ ਅਨਵਰ ਹੀ ਬੰਦੇ ਦਾ ਨਾਂ ਤੇ ਲਠੌਰ ਉਹਦਾ ਖਾਨਦਾਨ ਹੀ। ਅੱਛਾ ਅੱਛਾ। ਤੇ ਉਹਨੇ ਉਹ ਅੰਬ ਅਨਵਰ ਲਠੌਰ ਬਣਾਇਆ ਤਾਂ ਮਿੱਠਾ ਬੜਾ ਹੁੰਦਾ, ਵੇਖਣ ਨੂੰ ਦੇਸੀ ਲੱਗਦਾ। ਉਹਨੇ ਯਾਨੀ ਕਿ ਆਪਣੇ ਨਾਂ ਤੋਂ ਨਸਲ ਚਲਾ ਹਟੀ। ਨਾਂ ਤੋਂ ਨਸਲ ਚਲਾਈ ਅਨਵਰ ਲਠੌਰ। ਵੈਸੇ ਸਭ ਤੋਂ ਮਿੱਠਾ ਕਿਹੜਾ ਅੰਬ ਹੁੰਦਾ ਜੀ? ਚੌਂਸਾ ਅੰਬ? ਨਾ ਹਾਂ ਅਨਵਰ ਲਠੌਰ। ਅੱਛਾ ਜੀ। ਉਹ ਕਿੱਥੋਂ ਦੀ ਹੈ? ਉਹ ਵੈਰਾਈਟੀ ਪੂਰੇ ਮੁਲਕ 'ਚ ਮਿਲ ਜਾਂਦੀ ਹੈ। ਇਹ ਏਡੀ ਏਡੀ ਅੰਬੀ ਹੁੰਦੀਆਂ ਨੇ, ਬਹੁਤੇ ਬੰਦੇ ਦੇ ਅੰਦਰ ਇਹ ਅਚਾਰ ਵਾਲੀਆਂ ਨੇ, ਪਰ ਜਿਨ੍ਹਾਂ ਨੂੰ ਪਛਾਣ ਹੁੰਦੀ ਹੈ ਨਾ, ਉਹ ਲੋਕ ਹੀ ਆਂਦੇ ਨੇ ਕਿ ਯਾਰ ਇਹ ਵਾਧੂ ਅੰਬ ਹੈ ਤੇ ਅਸੀਂ ਅੱਜ ਕੱਲ੍ਹ ਯਾਨੀ ਕਿ ਸਿੰਦਰੀ ਚੱਲ ਰਿਹਾ ਤੇ ਇਹਦਾ ਜੂਸ ਬਣਦਾ ਬਿਹਤਰੀਨ। ਜੂਸ ਕਮਾਲ ਦਾ। ਇਹ 'ਚ ਗਿਟਕ ਛੋਟੀ ਹੁੰਦੀ ਹੈ ਤੇ ਲੰਮੀ ਤੋਤਾ ਨਵਾ ਗਿਟਕ ਹੁੰਦੀ ਹੈ। ਸਿੰਦਰੀ ਦੀ ਪਛਾਣ ਪਤਾ ਕੀ ਹੈ? ਹਾਂ ਆ ਇੱਥੋਂ ਮੋਟਾ ਤੇ ਇੱਥੋਂ ਬਰੀਕ, ਕੋਈ ਵੀ ਫੜ ਲਓ। ਆ ਵੇਖਿਆ, ਕਿਤੇ ਮੇਰੇ ਕੋਲੋਂ ਨਾ ਵੀ ਲੈਣਾ ਹੋਏ ਨਾ, ਜਿੱਥੋਂ ਵੀ ਲਓ, ਇਹ ਇੱਥੋਂ ਮੋਟਾ ਜਾਂ ਪਿੱਛੋਂ ਬਰੀਕ। ਸ਼ਾਇਦ ਆ ਸਾਡੇ ਇੱਥੇ ਆ ਸ਼ਾਇਦ ਮਿਲਦਾ ਉਹਦੇ VIP ਜਿਹੜੇ ਮੇਜਰ ਕਰਨ ਵਾਲੇ ਲੋਕ ਨੇ ਨਾ, ਉਹਦਾ ਇਹਦਾ ਲੰਮਾ ਤੇ ਮੋਟਾ ਹੁੰਦਾ 250। ਚਲੋ ਜੀ ਸਹੀ ਹੈ। ਤੇ ਸੋਹਣੇ ਸੋਹਣੇ ਅੰਬ 5 ਕਿਲੋ ਪਾਓ ਛਾਪਰ। ਸੋਹਣੇ ਸੋਹਣੇ ਅੰਬ 5 ਕਿਲੋ। ਹਾਂ ਮੈਂ ਘਰ ਬਹਿਸ ਨਹੀਂ ਜੇ ਕਰਨੀ, ਕਿਉਂਕਿ ਤੁਸੀਂ ਵੀ ਮੌਲਵੀ ਬੰਦੇ ਹੋ ਤੇ ਮੈਂ ਵੀ ਮੌਲਵੀ ਬੰਦਾ ਵਾਂ, ਤੇ ਮੌਲਵੀ ਨੇ ਮੌਲਵੀ ਨਾਲ ਬਹਿਸ ਨਹੀਂ ਕਰਨੀ। ਤੁਹਾਡੀ ਮਿਹਰਬਾਨੀ। ਠੀਕ ਹੈ ਜਨਾਬ। 5 ਕਿਲੋ ਆਹ 5 ਕਿਲੋ ਪਾਓ। ਚੁਣਨ ਵੀ ਨਹੀਂ ਜੇ ਮੈਂ ਦੇਣੇ, ਕਿਉਂਕਿ ਮੇਰੀ ਰੇਹੜੀ ਦੀ ਸਜਾਵਟ ਹੈ। ਆਪਣੇ ਹੱਥ ਨਾਲ ਪਾਓ, ਆਪਣੇ ਹੱਥ ਨਾਲ ਪਾ ਤੇ ਸਹੀ ਯਾਰ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਯਾ ਅੱਲਾਹ, ਮੌਲਵੀ ਨੂੰ ਮੌਲਵੀ ਟੱਕਰਿਆ, ਅੱਲਾਹ ਬਰਕਤਾਂ ਪਾਈਆਂ। ਵੇਖ ਕਿਹੜਾ ਸੋਹਣਾ। ਆ ਜੀ ਅੱਲਾਹ ਤਾਲਾ ਬਰਕਤਾਂ ਪਾਏਗਾ। ਇਹ ਵਿਕ ਜਾਣੀ ਹੈ ਰੇਹੜੀ ਸ਼ਾਮ ਤੱਕ ਸਾਰੀ ਅੱਲਾਹ ਤੇਰੇ ਕਰਕੇ। ਖਾਣ ਵਾਲਿਆਂ ਨੂੰ ਸਿਹਤ ਦੇ ਤੇ ਪੈਸੇ ਮੇਰੇ ਵਾਸਤੇ ਹਲਾਲ ਦੇ ਹੋਣ। ਠੀਕ ਹੈ ਜੀ। ਸਹੀ ਸਾਡੇ ਪੈਸੇ ਇਹ ਵੇਖ ਨਾ, ਇਹ ਜੀ ਨਿਸ਼ਾਨੀਆਂ ਨੇ। ਠੀਕ ਹੈ। ਸੋਹਣੇ ਨੇ ਤੇ ਹੁਣ ਇਹਦਾ ਟਾਈਮ ਇਹ ਹੀ ਚੱਲਣ ਇਹ ਡਿਆ। ਉਹ ਹੁੰਦਾ ਨੇ ਕਿ ਯਾਰ ਅਕਸਰ ਵੇਖਿਆ ਕਿ ਅੰਬ ਤੋਲ ਕੇ ਕਾਲਾ ਛਾਪਰ ਕਿਉਂ ਰੱਖਦੇ ਨੇ ਦੁਕਾਨਦਾਰ? ਉਹ ਕਾਲੇ ਛਾਪਰ 'ਚ ਨਜ਼ਰ ਨਹੀਂ ਲੱਗਦੀ। ਨਹੀਂ ਇੱਕ ਗੱਲ ਹੋਰ ਮੈਂ ਵੇਖੀ ਆ ਹਾਂ ਕਿ ਜਦੋਂ 2 ਕਿਲੋ ਗਾਹਕ ਮੰਗਦਾ ਨਾ, ਆਹੋ ਗਾਹਕ ਨੇ ਉਹਨੇ ਦੁਕਾਨਦਾਰ ਨੇ ਛਾਪਰ 'ਚ ਪਾਉਣਾ 2 ਕਿਲੋ ਅੰਬ। ਅੱਛਾ। ਗਾਹਕ ਨੇ ਜਦੋਂ ਪੈਸੇ ਕੱਢਣੇ ਨੇ ਨਾ ਜੇਬ 'ਚੋਂ, ਤੇ ਦੁਕਾਨਦਾਰ ਨੇ ਉੱਥੇ ਇੱਕ ਹੋਰ ਛਾਪਰ ਰੱਖਿਆ ਦਾ ਹੋਣਾ 2 ਕਿਲੋ ਦਾ। ਓਏ ਉਹ ਫਲਾਡੀਏ ਬੰਦੇ ਹੁੰਦੇ ਨੇ, ਤੂੰ ਵੇਖਦਾ ਨਹੀਂ ਪਿਆ ਯਾਰ, ਤੂੰ ਨਹੀਂ ਰੱਖੀ। ਉਹਨੇ ਉਹ 2 ਕਿਲੋ ਦਾ ਛਾਪਰ ਦੇਣ। ਓਏ ਯਾਰ 2 ਨੰਬਰ ਹੁੰਦੇ ਨੇ, ਉਹਨਾਂ ਦੇ ਜਾਣੇ ਆਏ ਦਿਨ ਬੰਬਾਰ ਹੋਏ ਰਹਿੰਦੇ ਨੇ।
ਹਾਂ ਕਸਰ ਨਿਕਲ ਹੀ ਜਾਂਦੀ ਆ ਉਹ ਕਿਤੇ ਨਾ ਕਿਤੇ ਅੰਮਾ ਬਿਮਾਰ ਹੋ ਜਾਏਗੀ ਕੋਈ ਵੀ ਅੰਮਾ ਦਾ ਦਾਰੂ ਲੈਣ ਕਾਲਾ ਗਿਆ ਛਾਪਰ ਰੱਖਣ ਦਾ ਇਹ ਰਾਜ ਉਹ ਨਹੀਂ ਕਾਲੇ ਛਾਪੜ ਦੀ ਨਜ਼ਰ ਨਹੀਂ ਲੱਗਦੀ ਯਾਰ ਮੈਂ ਤਾਂ ਰੱਖਿਆ ਇਹ ਵੀ ਗੱਲ ਹੈ ਯਾਰ ਮੰਨਣੀ ਪੈਣੀ ਹੈ ਇਹ ਗੱਲ ਮੈਂ ਹੈਗੀ ਤੇ ਇਸੇ ਵਾਸਤੇ ਕਾਲੇ ਛਾਪੜ ਅੰਦਰ ਜਿੰਨਾ ਮਰਜ਼ੀ ਪਾ ਕੇ ਜਿੱਥੇ ਮਰਜ਼ੀ ਯਾਰ ਨਜ਼ਰ ਅੱਗੇ ਨਹੀਂ ਆਉਂਦਾ ਬਾਕੀ ਗੱਲ ਇਹ ਵੀ ਹੈਗੀ ਹੈ ਮੈਂ ਓਏ ਕੀ ਯਾਰ ਅਕਸਰ ਸੋਸ਼ਲ ਮੀਡੀਆ ਤੇ ਵੇਖਿਆ ਕਿ ਉਹਨਾਂ ਨੇ ਕਾਲੇ ਛਾਪਰ ਪਹਿਲੇ ਹੀ ਬੰਨਿਆ ਦਾ ਕਿਲੋ ਦਾ ਗਾਹਕ ਨੇ ਜਿਹਨੂੰ ਪੈਸੇ ਕਿੰਨੇ ਨੇ ਉਹਨੇ ਨਾਲ ਹੀ ਉਹ ਛਾਪਰ ਫੜਾ ਹੜਨਾ ਜਿਹਦੇ ਚ ਗਾਹਕ ਨੇ ਪਵਾਏ ਨੇ ਨਾ ਉਹ ਰਹੇ ਨੇ ਦੁਕਾਨ ਤੇ ਓਏ ਉਹ ਬੇਈਮਾਨ ਲੋਕਾਂ ਦੇ ਕੰਮ ਹੁੰਦੇ ਨੇ ਅਸੀਂ ਰੋਟੀ ਹਲਾਲ ਦੀ ਕਮਾ ਕੇ ਖਾਣੀ ਹੈ ਤੇ ਅਗਲੇ ਵਾਸਤੇ ਵੀ ਕਮਾ ਕਰਨੀ ਹੈ ਤੇ ਆਪਣੇ ਵਾਸਤੇ ਵੀ ਕਰਨੀ ਆਹ ਅੱਲਾਹ ਤਾਲਾ ਬਰਕਤ ਪਾਏਗਾ ਬਰਕਤ ਪੈਂਦੀ ਉਹਦੇ ਚ ਜਿਹੜਾ ਹਲਾਲ ਦਾ ਕੰਮ ਹੋਏ ਹਲਾਲ ਦਾ ਇਨਸ਼ਾਅੱਲਾ ਇਨਸ਼ਾਅੱਲਾ ਤੇ ਮੇਰੇ ਰੱਬ ਨੇ ਰਹਿਮਤਾਂ ਕੀਤੀਆਂ ਨੇ ਅੱਲਾਹ ਤੁਹਾਨੂੰ ਦਾ ਕਰਾਂ ਮੈਂ ਸੋਹਣੇ ਅੰਬ ਨੇ ਜੀ ਸੋਹਣੇ ਮਾਸ਼ਾਅੱਲਾ ਸਿੰਧੜੀ ਅੰਬ ਜੀ ਇਹ ਵੇਖੋ ਜੀ ਕਿੰਨੇ ਕਿੰਨੇ ਸੋਹਣੇ ਤੇ ਖੁਸ਼ਬੂ ਵੀ ਬੜੀ ਜ਼ਬਰਦਸਤ ਹੈ ਯਾਰ ਅੰਬਾਂ ਦੀ ਅੱਜ ਕੱਲ੍ਹ ਜੂਸ ਪੀਣ ਦਾ ਆਪਣਾ ਹੀ ਮਜ਼ਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਇੰਨੀ ਗਰਮੀ 'ਚ ਅੰਬ ਜਿਹੜਾ ਨਾ ਉਹ ਖਾਣਾ ਨੁਕਸਾਨ ਹੀ ਹੈ ਕਿਉਂਕਿ ਉਹਦੀ ਬੜੀ ਗਰਮੀ ਹੈ ਜੇ ਤੁਸੀਂ ਖਾਣਾ ਹੀ ਚਾਹੁੰਦੇ ਹੋ ਤਾਂ ਤੁਸੀਂ ਜੂਸ ਬਣਾ ਕੇ ਪੀਓ ਤੇ ਜੇ ਦਿਲ ਬਹੁਤਾ ਕਰਨ ਡਿਆ ਤਾਂ ਫਿਰ ਉੱਤੋਂ ਕੱਚੀ ਲੱਸੀ ਬਣਾ ਕੇ ਪੀਓ ਕਿਉਂ ਨਹੀਂ ਮੌਲਵੀ ਸਾਹਿਬ ਇਹ ਦੱਸ ਛੜੋ ਸਾਡੇ ਵੀਰਾਂ ਨੂੰ ਗੱਲ ਨਹੀਂ ਜੀ ਅੰਬ ਦੇ ਨਾਲ ਕੱਚੀ ਲੱਸੀ ਪੀਓਗੇ ਨਾ ਹਾਂ। ਤੇ ਕਮਾਲ ਹੋਏਗਾ ਤੇ ਸੋਹਣਾ ਹੋਏਗਾ ਤੇ ਸੁਥਰਾ ਹੋਏਗਾ ਤਬੀਅਤ ਸੇ ਠੀਕ ਹੋਏਗੀ ਨਹੀਂ ਤੇ ਫਿਰ ਬਾਅਦ ਚ ਤੁਹਾਨੂੰ ਨਿਕਲ ਆਉਣੀ ਆ ਪਿੱਤ ਗਰਮੀ ਆ ਨਾ ਤੇ ਇਹ ਗਰਮੀ ਦਾ ਫਲ ਹੈ ਗਰਮੀ ਨੂੰ ਗਰਮੀ ਮਾਰਦੀ ਹੋ ਜੀ ਇਹ ਗਰਮੀਆਂ ਦਾ ਹੀ ਸੌਦਾ ਹੈ ਤੇ ਇੱਕ ਹੋਰ ਵੀ ਗੱਲ ਹੈ ਯਾਰ ਹਾਂਜੀ। ਅੰਬ ਜਿਹੜਾ ਨਾ ਹਾਂ। ਇਹ ਫਲਾਂ ਦਾ ਬਾਦਸ਼ਾਹ ਹੈ ਹਾਂ ਵਾਕਈ ਯਾਰ ਇਹ ਬੰਦੇ ਨੂੰ ਨਹੀਂ ਪਤਾ ਅੰਬ ਫਲਾਂ ਦਾ ਬਾਦਸ਼ਾਹ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਇਹ ਅੰਬ ਇੱਕ ਐਸਾ ਸੌਦਾ ਹੈ ਕਿ ਇਹਨੂੰ ਜਿੰਨੀ ਵਾਰੀ ਮੁਰਗੀ ਮੂੰਹ 'ਚ ਪਾ ਕੇ ਕੱਢੋ ਓਏ ਹੋਰ ਕੋਈ ਚੀਜ਼ ਮੂੰਹ 'ਚ ਪਾਈ ਕੱਢੀਆਂ ਵੇਖਾ ਉਲਝਣ ਹੁੰਦੀ ਆ ਇਹਨੂੰ ਜਿੰਨੀ ਵਾਰੀ ਮਰਜ਼ੀ ਮੂੰਹ 'ਚ ਪਾਓ ਭਾਰੋ ਪਰ ਸਵਾਦ ਬਹੁਤਾ ਹੀ ਆ ਠੀਕ ਹੈ ਨਾ ਇਹ ਜਦੋਂ ਅੰਬ ਖਤਮ ਹੋ ਜਾਂਦਾ ਵਿੱਚ ਜੂਸ ਤੇ ਜਨਾਬ ਗਿਟਕ ਵੀ ਚੂਸਾਂਗਾ ਆਪਣੇ ਮਨ ਆਪਣੇ ਹੈ ਆਪਣੇ ਉਹਦਾ ਉਨਾ ਹੀ ਸਵਾਦ ਹੈ ਮਿਠਾਸ ਉਸ ਤਰ੍ਹਾਂ ਹੀ ਰਹਿਣੀ ਹੈ ਜ਼ਾਇਕਾ ਉਸ ਤਰ੍ਹਾਂ ਹੀ ਰਹਿਣਾ ਹੈ ਕੀ ਖਿਆਲ ਹੈ ਤੇ ਹੁਣ ਇਮਤਿਆਜ਼ ਭਾਈ ਦੇ ਨਾਲ ਹੋ ਕੇ ਥੋੜਾ ਜਿਹਾ ਬਹਿ ਜੀਏ ਅਸੀਂ ਬਹਿ ਸਕਦੇ ਹਾਂ ਨਾਲ ਤੁਹਾਡੇ ਨਾਲ ਕਿਉਂ ਜੀ ਤੁਹਾਡੇ ਬਣਾ ਪਰ ਰੇੜੀ ਹਿਲ ਜਾਣੀ ਹੈ ਨਾ ਬੇਓ ਨਾ ਬੇਓ ਉਹ ਰੇੜੀ ਹਿਲ ਜਾਣੀ ਹੈ ਆ ਮੈਂ ਆਪ ਬੜਾ ਉੱਥੇ ਬਹਿ ਕੇ ਤੇ ਆਪਣੇ ਵੀਰਾਂ ਨੂੰ ਫਿਰ ਇੱਥੇ ਹੀ ਅੱਲਾ ਹਾਫਿਜ਼ ਕਹੀਏ ਇੱਥੇ ਕਰ ਲਓ ਮਜ਼ੇਦਾਰ ਹੋ ਜਾਏਗਾ ਲਓ ਭਾਈ ਸੱਜਣੋ ਬੇਲੀਏ ਦੋਸਤੋ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਬੈਲ ਆਈਕਨ ਤੇ ਬਟਨ ਦਬਾਉਣਾ ਤੇ ਅੱਜ ਤੁਹਾਨੂੰ ਅੰਬਾਂ ਦੀ ਰੇੜੀ ਮੈਂਸ਼ਨ ਕਰਕੇ ਵਿਖਾਈ ਹੈ ਅੰਬਾਂ ਦੇ ਫਲ ਵਿਖਾਏ ਨੇ ਅੰਬਾਂ ਦੇ ਨਾਮ ਦੱਸੇ ਨੇ ਤੇ ਅੰਬਾਂ ਨਾਲ ਕੱਚੀ ਲੱਸੀ ਪੀਣ ਦੀ ਗੱਲ ਕੀਤੀ ਹੈ ਤੇ ਫਲਾਂ ਦਾ ਸ਼ਹਿਨਸ਼ਾਹ ਤੇ ਬਾਦਸ਼ਾਹ ਠੀਕ ਹੈ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਦਬਾਇਓ ਦੋਸਤਾਂ ਨਾਲ ਕਰਿਓ ਸ਼ੇਅਰ ਤੇ ਇਨਸ਼ਾਅੱਲਾ ਦੁਬਾਰਾ ਫਿਰ ਮੁਲਾਕਾਤ ਹੋਏਗੀ ਉਨੀ ਦੇਰ ਤੱਕ ਆਪਣੇ ਮੇਜ਼ਬਾਨਾਂ ਨੂੰ ਦਿਓ ਇਜਾਜ਼ਤ ਅੱਲਾ ਨੇ ਜੀ ਅੱਲਾ ਹਾਫਿਜ਼ ਜਾ ਮਿਹਰਬਾਨੀ ਸਰ ਗੱਲ ਕਰ ਲੈ ਸਾਡੇ ਯਾਰ ਭਾਈ ਸਰ ਜੀ ਇੰਨਾ ਕੀ ਕੰਪਰੋਮਾਈਜ਼ ਮਿਹਰਬਾਨੀ ਫੋਟੋ ਭਾਜੀ ਮੈਂ ਵਿੱਚੋਂ ਹੀ ਲੈ ਲਾਂ ਮੈਂ ਨਹੀਂ ਲੈਣੀ ਮੈਂ ਤੁਹਾਡੇ ਨਾਲ